ਇਹ ਵੀ ਖਬਰਾਂ ਪਾਕਿਸਤਾਨ ਦਾ CNN ਨੇ ਦਿੱਤੀ ਵੀਕਐਂਡ ਦੇ ਉੱਤੇ ਕਿ ਪਾਕਿਸਤਾਨ ਨੇ ਐਗਰੀ ਕਰ ਲਿਆ ਕਿ ਉਹ ਅਫਗਾਨਿਸਤਾਨ ਦੇ ਖਿਲਾਫ ਜਿਹੜਾ ਇਸਲਾਮਿਕ ਸਟੇਟ ਜਾਂ ਜਿਹਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੇ ਖਿਲਾਫ ਉਹਨਾਂ ਨੂੰ ਹਵਾਈ ਸਪੇਸ ਇਸਤੇਮਾਲ ਕਰਨ ਦੀ ਇਜਾਜ਼ਤ ਦੇਗਾ। ਹਾਲਾਂਕਿ ਫੋਰਨ ਆਫਿਸ ਨੇ ਡਿਨਾਈ ਕੀਤਾ। ਇਸਲਾਮਿਕ ਸਟੇਟ ਸੇਜ਼ ਇਟਸ ਫਾਈਟਰਸ ਬ੍ਰੌਟ ਡਾਊਨ ਕਾਬਲ ਪਾਵਰ ਲਾਈਨਸ। ਉਹਨਾਂ ਨੇ ਐਸੀ ਥਾਂ ਬੰਬ ਧਮਾਕਾ ਕੀਤਾ ਜਿੱਥੋਂ ਸਾਰੀ ਸੈਂਟਰਲ ग्रिड से उन्होंने और काबल सारा हनेरे दे विच चला गया। अफगानिस्तान हर्टलिंग टुवर्ड्स कोलैप्स स्वीडन एंड पाकिस्तान से और इस्लामिक स्टेट का वधदा प्रभाव ये दस रहा है कि जे इस वार्निंग नूं ना सुनिया गया तो फिर की हालात होणगे। ही एक्यूज यूनाइटेड स्टेट्स ऑफ सैबोटाजिंग द multi-billion dollar project द इकनॉमिक लाइफलाइन ऑफ पाकिस्तान। उन्होंने कहा जी ये अमरीका जिहड़ा है इंडिया दे नाल मिल के ਇਹ ਡਿਸਟਰੋਏ ਕਰ ਰਿਹਾ। 2015 ਚ ਇਹ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਜਦੋਂ ਵਿਜ਼ਿਟ ਕੀਤਾ ਪਾਕਿਸਤਾਨ ਇਹ ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਦੇ ਸਪੈਸ਼ਲ ਅਸਿਸਟੈਂਟ ਖਾਲਿਦ ਮਨਸੂਰ ਦਾ ਕਹਿਣਾ ਹੈ ਕਿ ਅਮਰੀਕਾ ਤੇ ਭਾਰਤ ਰਲ ਕੇ CPEC ਪ੍ਰੋਜੈਕਟ ਨੂੰ ਸਾਬੋਤਾਜ ਕਰ ਰਹੇ ਹਨ। ਸੋ ਇਹ ਸਭ ਵੱਡੀਆਂ ਤਾਕਤਾਂ ਵਿਚਲੀ ਜਿਹੜੀ ਗ੍ਰੇਟ ਗੇਮ ਦਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੁਝ ਜਿਹੜੇ ਕ੍ਰਿਟਿਕ ਨੇ ਉਹ ਅਕਸਰ ਕੋਈ ਕਾਮਨ ਬੰਦਿਆਂ ਨਾਲ ਹੀ ਮੈਸੇਜ ਪਹੁੰਚਾਉਂਦੇ ਨੇ ਕਿ ਡਾਕਟਰ ਸਾਹਿਬ ਨੂੰ ਕਹੋ ਵੀ ਅਫਗਾਨਿਸਤਾਨ ਪਾਕਿਸਤਾਨ ਚੋਂ ਨਿਕਲਣ। ਮੈਂ ਕਿਹਾ ਜੀ ਕਿੱਥੇ ਆ ਕੇ ਫਿਰ ਹੁਣ ਸੀਤਾਫਲ ਖਾਈਏ, ਉਹੀ ਰਹਿ ਗਿਆ। ਤੁਸੀਂ ਉਹ ਕਰੀ ਜਾਓ, ਤੁਹਾਨੂੰ ਉਹਦੇ ਚੋਂ ਸਵਾਦ ਆਉਂਦਾ ਹੈ ਕਿ ਵੀ ਚੀਕੂ ਕਿਨੇ ਖਾਣੇ ਨੇ ਤੇ ਸੀਤਾਫਲ ਕਿਨੇ ਖਾਣੇ ਨੇ। ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਜਿਹੜੀ ਸਾਰੀ ਜੀਓ ਪੋਲਿਟਿਕਸ ਉਸ ਖਿੱਤੇ ਦੀ ਹੈ ਉਸ ਦੇ ਵਿੱਚ ਅਫਗਾਨਿਸਤਾਨ ਔਰ ਜਦੋਂ ਅਸੀਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ CPEC ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਓਬਵੀਅਸਲੀ ਜਿਹੜਾ ਉਹ ਕੋਡ ਹੈ, ਸੈਂਟਰਲ ਕੋਡ ਹੈ ਔਰ ਬਦਲਦੇ ਸਮੀਕਰਨ ਚੇਂਜ ਹੁੰਦੇ ਸਾਰੇ ਪਾਰਟ ਇਹੀ 19th ਸੈਂਚੁਰੀ ਐਂਡ ਤੋਂ 20th ਸੈਂਚੁਰੀ ਬਿਗਨਿੰਗ ਤੱਕ 19ਵੀਂ ਸਦੀ ਦੇ ਐਂਡ ਤੇ ਜਾ ਕੇ ਇਹ ਖਦਸ਼ਾ ਖਤਮ ਹੋ ਗਿਆ ਸੀ ਵੀ ਰਸ਼ੀਆ ਦਾ ਜਾਂ ਜ਼ਾਰਸ ਦਾ ਹੁਣ ਕੋਈ ਇੰਟਰਸਟ ਨਹੀਂ ਰਿਹਾ ਸਬ ਕੰਟੀਨੈਂਟ 'ਚ। ਉਹਨਾਂ ਦੀਆਂ ਆਪਣੀਆਂ ਐਕਸਪੈਂਸ਼ਨਿਸਟ ਡਿਜ਼ਾਈਨ ਹੋਰ ਪਾਸੇ ਸ਼ੁਰੂ ਹੋ ਗਏ ਸੀ ਔਰ ਉਦੋਂ ਅੰਗਰੇਜ਼ਾਂ ਨੇ ਲੂਜ਼ ਗਾਰਡ ਕੀਤਾ ਸੀ। ਹਾਲਾਂਕਿ ਅਸੀਂ ਜ਼ਿਕਰ ਕੀਤਾ ਸੀ ਫਰਾਈਡੇ ਦੇ ਪ੍ਰੋਗਰਾਮ 'ਚ ਕਿਉਂਕਿ 22 ਅਕਤੂਬਰ 1893 ਦਾ ਦਿਨ ਸੀ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਉਹਨਾਂ ਨੇ ਅਖੀਰਲਾ ਸਾਹ ਲਿਆ ਪੈਰਿਸ ਦੇ ਇੱਕ ਹੋਟਲ 'ਚ ਗੁੰਮਨਾਮ ਸ਼ਖਸੀਅਤ ਵਜੋਂ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਅਟੈਂਪਟ ਕਿਉਂਕਿ ਉਹ ਇੱਕ ਉਸ ਤੋਂ 2-3 ਸਾਲ ਪਹਿਲਾਂ ਤੱਕ ਇਹ ਰਸ਼ੀਅਨ ਜ਼ਾਰ ਉਹਨਾਂ ਦੀ ਦਿਲਚਸਪੀ ਸੀ ਇੱਕ ਸਟੇਜ 'ਤੇ ਔਰ ਉਹ ਟਰੈਵਲ ਕਰਕੇ ਆਲ ਦਾ ਵੇ ਰਸ਼ੀਆ ਵੀ ਗਏ ਤਾਂ ਕਿ ਮੁਲਾਕਾਤ ਹੋਏ ਔਰ ਉਹ ਕਹਿਣ ਕਿ ਅਸੀਂ ਲਿਬਰੇਟ ਕਰਵਾਉਣਾ ਉਸ ਨੂੰ। ਪਰ ਜਦੋਂ ਤੱਕ ਉਹ ਪਹੁੰਚੇ ਔਰ ਫਿਰ ਜਦੋਂ ਤੁਸੀਂ ਉਹਨਾਂ ਉਸ ਪੀਰੀਅਡ ਦੀਆਂ ਰਾਈਟਿੰਗਸ ਦੇਖਦੇ ਹੋ ਤਾਂ ਫਿਰ ਇਹ ਹੁੰਦਾ ਹੈ ਕਿ ਬਾਈ ਦੈਨ snow has started melting ਨਾ ice has started breaking, ice break ਹੋ ਗਈ। ਹੁਣ snow melt ਜਾਂ ice break ਜੇ ਤੁਸੀਂ ਇਹਦੀ ਡੀਟੇਲ ਦੇਖਦੇ ਹੋ ਕਿ ਇੱਕ ਆਈਸ ਉਦੋਂ ਬਣਦੀ ਹੈ ਜਦੋਂ ਸੰਬੰਧ ਖੜੇ ਹੋ ਜਾਂਦੇ ਨੇ, ਕੋਈ ਜਿਹਨੂੰ ਕਹਿੰਦੇ ਨੇ ਕਿ ਬਿਲਕੁਲ ਜੱਫ ਹੋ ਗਏ, ਮਤਲਬ ਕੋਈ ਕਮਿਊਨੀਕੇਸ਼ਨ ਨਹੀਂ ਹੈ। ਤੇ ਜਦੋਂ ਕਮਿਊਨੀਕੇਸ਼ਨ ਸ਼ੁਰੂ ਹੋ ਜਾਂਦੀ ਹੈ ਇਹਦਾ ਮਤਲਬ ਹੈ ਕਿ ਵੀ ਆਈਸ ਹੈਜ਼ ਸਟਾਰਟਡ ਮੈਲਟਿੰਗ। ਇਹ ਕਿਹਾ ਜਾਂਦਾ ਹੈ ਕਿ ਵੀ ਆਈਸ ਹੁਣ ਪਿਘਲ ਗਰਮਾਹਟ ਸ਼ੁਰੂ ਹੋ ਗਈ। ਜਦੋਂ ਗਰਮਾਹਟ ਸ਼ੁਰੂ ਹੋ ਜਾਏ ਸੋ ਦਲੀਪ ਸਿੰਘ ਨਾਲ ਉਹਨਾਂ ਰਾਜ ਲੈਣ ਲਈ ਮਦਦ ਤਾਂ ਕੀ ਕਰਨੀ ਸੀ, ਉਹ ਮਿਲਿਆ ਵੀ ਨਹੀਂ ਕਿਉਂਕਿ ਉਹ ਉਹਨਾਂ ਦੀਆਂ ਖੁਫੀਆ ਡਾਇਰੀਆਂ ਕਹਿੰਦੇ ਨੇ ਕਿ ਬ੍ਰਿਟਿਸ਼ ਔਰ ਰਸ਼ੀਅਨ ਜ਼ਾਰ ਦੇ ਵਿਚਕਾਰ ਰਿਸ਼ਤਿਆਂ ਦੀ ਜਿਹੜੀ ਆਈਸ ਹੈ ਉਹ ਮੈਲਟ ਹੋਣੀ ਸ਼ੁਰੂ ਹੋ ਗਈ, ਗਰਮਾਹਟ ਸ਼ੁਰੂ ਹੋ ਗਈ। ਹੁਣ ਉਹ ਜਿਹੜੀ ਗ੍ਰੇਟ ਗੇਮ ਦਾ ਇੱਕ ਹਿੱਸਾ ਜਿਹਦੇ ਥੱਲੇ ਅਫਗਾਨਿਸਤਾਨ ਔਰ ਇਹ ਸਾਰਾ ਜਿਹੜਾ ਜਿਹਨੂੰ ਸਿਲਕ ਰਾਊਟ ਔਰ ਤਿੱਬਤ ਦੀ ਇੰਪੋਰਟੈਂਸ ਔਰ ਜਦੋਂ ਇਹਨਾਂ ਨੇ ਸਾਈਨ ਕੀਤੀ ਟ੍ਰੀਟੀ 1809 'ਚ ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ਾਂ ਦੀ, ਉਹਨਾਂ ਦਾ ਵੀ ਇੰਟਰਸਟ ਉਹੀ ਰਸ਼ੀਅਨ ਜਿਹੜਾ ਆਣਾ ਉੱਥੋਂ ਹੀ ਰਾਊਟ ਤਾਂ ਉਹੀ ਹੈ ਸੈਂਟਰਲ ਏਸ਼ੀਅਨ ਰਿਪਬਲਿਕਸ ਔਰ ਅਫਗਾਨਿਸਤਾਨ। ਔਰ ਜਿਉਂ ਹੀ ਤੁਸੀਂ ਇੰਡਸ ਦਰਿਆ ਕ੍ਰਾਸ ਕਰਦੇ ਹੋ ਫਿਰ ਤੁਸੀਂ ਲੈਂਡ ਆਫ 5 ਰਿਵਰਸ 'ਚ ਆ ਜਾਂਦੇ ਹੋ ਔਰ ਉਹਦੇ ਥੱਲੇ ਤੁਹਾਡਾ ਮੇਨ ਓਸ਼ਨ ਜਿਹੜਾ ਹੁਣ ਗਵਾਦਰ ਪੋਰਟ ਨੂੰ ਲੈ ਕੇ ਜਾਂ
CPEC ਨੂੰ ਲੈ ਕੇ ਚੱਲ ਰਿਹਾ ਉਹ ਉਹੀ ਸੀ ਜਿਹੜਾ ਡਿਜ਼ਾਇਰ ਰਸ਼ੀਅਨ ਜ਼ਾਰਸ ਦਾ ਕਿ ਭਾਈ ਉਹਨਾਂ ਦੇ ਕੋਲ ਤਾਂ 6 ਮਹੀਨੇ ਜੰਮੀ ਰਹਿਣ ਵਾਲੀਆਂ ਪੋਰਟਸ ਨੇ, ਉਹਨਾਂ ਦੇ ਕੋਲ ਕੋਈ ਵਾਰਮ ਵਾਟਰ ਕੋਈ ਜਿਹੜਾ ਸਮੁੰਦਰ ਨਹੀਂ ਹੈ। ਲੇਕਿਨ ਇਹ ਖਾਬ ਚੀਨ ਦਾ ਜ਼ਰੂਰ ਪੂਰਾ ਹੋ ਗਿਆ ਔਰ ਚਾਈਨਾ ਨੇ ਜਿਹਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਅੰਡੇਮਾਨ ਨਿਕੋਬਾਰ ਔਰ ਉਹ ਜਿਹੜਾ ਸਟੇਟ ਕੀ ਹੈ ਉਹਨੂੰ ਮਲਾਇਆ ਸਟੇਟ ਕੇ ਕੀ ਕਹਿੰਦੇ ਨੇ ਉਸ ਦੇ ਵਿੱਚ ਉਹਨਾਂ ਨੂੰ ਘੇਰਿਆ ਜਾ ਸਕਦਾ ਹੈ, ਉਹਦੀ ਸਪਲਾਈ ਕੱਟੀ ਜਾ ਸਕਦੀ ਹੈ। ਸੋ ਹੁਣ ਜਦੋਂ ਅਸੀਂ ਇਹਨੂੰ ਕਿਹਾ ਵੀ ਗ੍ਰੇਟ ਗੇਮ, ਇਹਦਾ ਮਤਲਬ ਹੈ ਕਿ ਜਿਹੜੀ ਗ੍ਰੇਟ ਗੇਮ ਜਿਹਦੇ ਥੱਲੇ ਬ੍ਰਿਟਨ, ਰਸ਼ੀਆ ਐਂਡ ਚਾਈਨਾ ਔਰ ਦੂਸਰੀਆਂ ਪਾਵਰਸ ਆਪਣੇ ਢੰਗ ਨਾਲ ਪਿਟਡ ਸੀ, ਹੁਣ ਗੇਮ ਉਹੀ ਹੈ ਪਰ ਉਹਦੇ 'ਚ ਗ੍ਰੇਟ ਇਸ ਲਈ ਬਣ ਗਿਆ ਕਿ ਹੁਣ ਮਲਟੀਪਲ ਪਲੇਅਰਸ ਆ ਗਏ। ਜੇ ਹੁਣ 130 ਮੁਲਕ ਜਿਹੜੇ ਨੇ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ ਔਰ ਉਸ ਸਾਰੇ 'ਚ ਉਸ ਜ਼ਮਾਨੇ 'ਚ ਤਾਂ ਖੇਡ ਰਸ਼ੀਆ ਔਰ ਬ੍ਰਿਟਨ ਦੇ ਵਿਚਕਾਰ ਹੋਏਗੀ। ਫਿਰ ਜਦੋਂ ਅਫਗਾਨਿਸਤਾਨ ਦੇ ਉੱਤੇ ਇਹਨਾਂ ਨੇ ਬ੍ਰਿਟਿਸ਼ ਅੰਪਾਇਰ ਨੇ ਆਪਣਾ ਜਿਹੜੀ ਆ ਧੌਂਸ ਜਮਾ ਲਈ, ਉਹਨਾਂ ਦੀ ਫੋਰਨ ਪਾਲਿਸੀ ਉਹਨਾਂ ਨੇ ਆਪਣੇ ਕੋਲ ਰੱਖੀ ਤਾਂ ਕਿ 1918-19 ਤੱਕ ਜਦੋਂ ਕਿ ਅਫਗਾਨਿਸਤਾਨ ਮੌਜੂਦਾ ਬਣਿਆ ਉਹਨਾਂ ਦੇ ਕੋਲ ਸੀ, ਕਿਉਂਕਿ ਰਸ਼ੀਆ ਨੂੰ ਚੈੱਕ ਕਰਨਾ ਹੀ ਸੀ। ਉਹੀ ਰਸ਼ੀਆ ਜਦੋਂ ਸੋਵੀਅਤ ਯੂਨੀਅਨ ਬਣ ਕੇ 1979 ਦੇ ਵਿੱਚ ਆ ਕੇ ਅਫਗਾਨਿਸਤਾਨ 'ਚ ਬਹਿ ਗਿਆ ਤੇ ਜ਼ਾਹਰ ਹੈ ਕੋਈ ਜ਼ਿਆਉਲ ਹੱਕ ਦਾ ਗਲਤ ਫੈਸਲਾ ਨਹੀਂ ਸੀ ਕਿ ਉਹਨੇ ਜਿਹੜਾ ਉਹ ਜਿਹਾਦ ਦੀ ਕਾਲ ਦਿੱਤੀ ਜਾਂ ਅਮਰੀਕਾ ਦੇ ਨਾਲ ਹੈਂਡ ਜੁਆਇਨ ਕੀਤੇ, ਕਿਉਂਕਿ ਉਦੋਂ ਵੀ ਗ੍ਰੇਟ ਗੇਮ ਦਾ ਉਹੀ ਡਿਜ਼ਾਈਨ ਸੀ ਕਿ ਪਾਕਿਸਤਾਨ ਵਾਸ ਦਾ ਨੈਕਸਟ ਔਰ ਉਹਨਾਂ ਦੀ ਐਕਸੈਸ ਹੋਣੀ ਸੀ ਉਸੇ ਸਮੁੰਦਰ ਤੱਕ, ਉਹੀ ਵਾਰਮ ਵਾਟਰ ਜਿਹੜੇ ਜਿਸ ਨੂੰ ਉਹ ਉਹਨਾਂ ਦੀ ਲੋਚਾ ਜਿਹੜੀ ਉਹਨਾਂ ਦੀ ਡਿਜ਼ਾਇਰ ਹੀ ਬਣੀ ਹੋਈ ਹੈ ਸੋਵੀਅਤ ਸੀ। ਉਹਨੇ ਟਾਈਡ ਤਾਂ ਬਦਲ ਦਿੱਤਾ ਉਸ ਸਾਰੇ ਦੇ ਨਾਲ। 1979 ਚ ਆਏ, 1999 ਚ ਸੋਵੀਅਤ ਯੂਨੀਅਨ ਵੀ ਤੁੜਵਾ ਕੇ ਚਲੇ ਗਏ ਔਰ ਨਤੀਜਾ ਹੁਣ ਜਦੋਂ ਇਹ ਨਵੇਂ ਰੂਪ ਚ ਆਈ ਇਨ ਦਾ ਮੀਨ ਟਾਈਮ ਚਾਈਨਾ ਦਾ ਉਭਾਰ ਅਸੀਂ ਦੇਖਦੇ ਹਾਂ 1980s ਤੋਂ ਬਾਅਦ ਔਰ ਕਿਸ ਹੱਦ ਤੱਕ ਹੁੰਦਾ। ਹੁਣ ਜਦੋਂ ਚਾਈਨਾ ਉਸ ਗ੍ਰੇਟ ਗੇਮ ਦੇ ਰੂਲ ਲਿਖ ਰਿਹਾ ਹੈ ਔਰ ਉਹਦੇ 'ਚ ਉਹ ਇਕਨੋਮਿਕਲ ਕੰਪਲਸ਼ਨਸ ਵੀ ਪੈਦਾ ਕਰ ਦਿੱਤੀਆਂ ਉਸ ਖਿੱਤੇ ਦੇ ਮੁਲਕਾਂ ਦੀਆਂ ਵੀ ਔਰ ਗਲੋਬਲੀ ਵੀ ਐਜ਼ ਏ ਬਿਗ ਪਾਵਰ ਕਿ ਬਾਕੀਆਂ ਦੇ ਕੋਲ ਜੁਆਇਨ ਕਰਨ ਤੋਂ ਬਿਨਾਂ ਜਿਹੜਾ ਕੁਝ ਮਜਬੂਰੀਆਂ ਵੀ ਨੇ ਕਈਆਂ ਦੀਆਂ, ਕਈਆਂ ਨੂੰ ਉਹਦੇ 'ਚੋਂ ਮਫਾਦ ਵੀ ਹੈ, ਫਾਇਦਾ ਵੀ ਹੈ। ਹੁਣ ਇਸ ਸਾਰੇ ਦੀ ਜੇ ਅਸੀਂ ਅਫਗਾਨਿਸਤਾਨ 'ਚ ਵੜਨਾ, ਅਮਰੀਕਾ ਦਾ ਅਫਗਾਨਿਸਤਾਨ 'ਚੋਂ ਹੁਣ ਨਿਕਲਣਾ, ਤਹਿਰਾਨ ਮੀਟਿੰਗ 'ਚ ਕੀ ਹੋ ਰਿਹਾ ਹੈ, ਮਾਸਕੋ 'ਚ ਕੀ ਹੋ ਰਿਹਾ ਹੈ, ਤਹਿਰਾਨ 'ਚ ਹੁਣ ਇੱਕ ਹੋਰ ਮੀਟਿੰਗ ਜਿਹਦੇ ਚਾਈਨਾ, ਰਸ਼ੀਆ, ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਇਹ ਸਾਰੇ ਸ਼ਾਮਲ ਹੋ ਰਹੇ ਨੇ। ਉਹਦੇ 'ਚ ਤਾਲਿਬਾਨ ਨੂੰ ਨਹੀਂ ਉਹਨਾਂ ਨੇ ਸੱਦਿਆ ਹੈ, ਇੰਡੀਆ ਨੂੰ ਵੀ ਨਹੀਂ ਸੱਦਿਆ। ਹੁਣ ਇਹ ਸਾਰੀ ਉਹ ਗ੍ਰੇਟ ਗੇਮ ਹੈ ਔਰ ਉਸ ਸਾਰੇ 'ਚ ਹੀ ਜੇ ਪਾਕਿਸਤਾਨ ਦੇ ਉੱਤੇ ਮੈਕਸਿਮਮ ਦਬਾਅ ਹੈ। ਜਦੋਂ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਇਮਰਾਨ ਖਾਨ ਆਪਣੇ ਜਿਹੜਾ ਟੀਮ ਦੇ ਨਾਲ ਵੀ ਔਰ ਸ਼ਾਇਦ ਫੈਮਿਲੀ ਵੀ ਉਹਨਾਂ ਦੀ ਨਾਲ ਹੈ, ਉਹ ਸਾਊਦੀ ਅਰੇਬੀਆ ਗਏ ਹੋਏ ਨੇ, ਉਮਰਾ ਉਹਨਾਂ ਨੇ ਕੀਤਾ ਮੱਕਾ ਸ਼ਰੀਫ ਔਰ ਅੱਜ ਹੀ ਉਹਨਾਂ ਨੇ ਉਹਨਾਂ ਦੀ ਇੱਕ ਵੱਡੀ ਬਿਜ਼ਨਸ ਮੀਟਿੰਗ ਨੂੰ ਵੀ ਐਡਰੈਸ ਕੀਤਾ ਔਰ ਕਿਤੇ ਨਾ ਕਿਤੇ ਕੁਛ ਨਾ ਕੁਛ ਕੁੱਕ ਵੀ ਹੋ ਰਿਹਾ ਕਿਉਂਕਿ ਸਾਊਦੀ ਅਰੇਬੀਆ ਨੂੰ ਵੀ ਨਜ਼ਰ ਆ ਰਿਹਾ ਹੈ ਔਰ ਇੱਕ ਪਾਸੇ ਪੋਲਰਾਈਜੇਸ਼ਨ ਇਸਲਾਮਿਕ ਵਰਲਡ 'ਚ ਵੀ ਹੈ। ਬੇਸ਼ੱਕ ਇਮਰਾਨ ਖਾਨ ਦਾ ਟਰਕੀ ਵੱਲ ਝੁਕਾਅ ਜਿਹੜਾ ਸੀ ਸਾਊਦੀ ਨੇ ਉਸ ਤੋਂ ਵਿੱਤ ਕੀਤੀ, ਪਰ ਇਸ ਵੇਲੇ ਅਮਰੀਕਾ ਆਪਣੀ ਬਹੁਤੀ ਖੇਡ ਜਿਹੜੀ ਹੈ ਸਾਊਦੀ ਅਰੇਬੀਆ ਜਾਂ UAE ਜਿਹਨੇ ਇੰਡੀਆ ਪਾਕਿਸਤਾਨ T20 ਨੂੰ ਫੈਸਿਲੀਟੇਟ ਕੀਤਾ ਹੈ ਔਰ ਇੰਡੀਆ ਪਾਕਿਸਤਾਨ ਨਾਲ ਲਾਈਨ ਆਫ ਕੰਟਰੋਲ ਦੇ ਉੱਤੇ ਵੀ ਜਿਹੜਾ ਹੈ ਉਹ ਸੀਜ਼ ਫਾਇਰ ਕਰਵਾਇਆ। ਵੈਸੇ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਲ ਉਹਨਾਂ ਦਾ ਆਨਰ ਵੀ ਦਿੱਤਾ ਹੈ, UAE ਨੇ ਵੀ ਦਿੱਤਾ ਹੈ, ਸਾਊਦੀ ਅਰੇਬੀਆ ਨੇ ਵੀ ਦਿੱਤਾ ਹੈ। ਸੋ ਉਹ ਉਹਨਾਂ ਦਾ ਆਪਣੀ ਖੇਡ ਹੈ ਕਿ ਵੀ ਉਹ ਕਿਸ ਪਾਸੇ ਨੂੰ ਜਾ ਰਹੇ ਨੇ। ਲੇਕਿਨ ਪਾਕਿਸਤਾਨ ਜਿਹੜਾ ਇਸ ਵੇਲੇ ਅੰਡਰ ਪ੍ਰੈਸ਼ਰ ਵੀ ਹੈ ਕਈ ਪਾਸਿਓਂ। ਇਹ ਵੀ ਖਬਰਾਂ ਪਾਕਿਸਤਾਨ ਦਾ CNN ਨੇ ਦਿੱਤੀ ਵੀਕਐਂਡ ਦੇ ਉੱਤੇ ਕਿ ਪਾਕਿਸਤਾਨ ਨੇ ਐਗਰੀ ਕਰ ਲਿਆ ਕਿ ਉਹ ਅਫਗਾਨਿਸਤਾਨ ਦੇ ਖਿਲਾਫ ਜਿਹੜਾ ਇਸਲਾਮਿਕ ਸਟੇਟ ਜਾਂ ਜਿਹਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੇ ਖਿਲਾਫ ਉਹਨਾਂ ਨੂੰ ਹਵਾਈ ਸਪੇਸ ਇਸਤੇਮਾਲ ਕਰਨ ਦੀ ਇਜਾਜ਼ਤ ਦੇਗਾ। ਹਾਲਾਂਕਿ ਫੋਰਨ ਆਫਿਸ ਨੇ ਡਿਨਾਈ ਕੀਤਾ ਪਰ ਕੁਛ ਤਾਂ ਚੱਲ ਰਿਹਾ, ਚੱਲ ਵੀ ਸਾਊਦੀ ਅਰੇਬੀਆ 'ਚ ਰਿਹਾ, ਗੱਲਬਾਤ ਵੀ ਕੁਛ ਨਾ ਕੁਛ ਹੈ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਖਬਰ ਨੇ ਮੇਰਾ ਧਿਆਨ ਖਿੱਚਿਆ, ਹਾਲਾਂਕਿ ਖਬਰਾਂ ਜੇ ਅਸੀਂ ਦੇਖੀਏ ਕਿ ਵੀ ਇਸਲਾਮਿਕ ਸਟੇਟ ਵਾਲੇ ਇਸ ਹੱਦ ਤੱਕ ਆਪਣਾ ਪ੍ਰਭਾਵ ਬਣਾ ਰਹੇ ਨੇ। ਇਸਲਾਮਿਕ ਸਟੇਟ ਸੇਜ਼ ਇਟਸ ਫਾਈਟਰਸ ਬ੍ਰੌਟ ਡਾਊਨ ਕਾਬਲ ਪਾਵਰ ਲਾਈਨਸ।
ਉਹਨਾਂ ਨੇ ਐਸੀ ਥਾਂ ਬੰਬ ਧਮਾਕਾ ਕੀਤਾ ਜਿੱਥੋਂ ਸਾਰੀ ਸੈਂਟਰਲ ਗ੍ਰਿਡ ਸੀ ਉਹਨਾਂ ਦੀ, ਔਰ ਕਾਬਲ ਸਾਰਾ ਹਨੇਰੇ ਦੇ ਵਿੱਚ ਚਲਾ ਗਿਆ। ਸੋ ਜੇ ਰਾਜਧਾਨੀ ਦੇ ਉੱਤੇ ਦੂਰ ਦਰਾੜ ਕੁਝ ਹੋਇਆ ਸਮਝ ਆ ਸਕਦਾ ਹੈ, ਇਸ ਕਿਸਮ ਦੇ ਐਕਸ਼ਨ ਹੋ ਰਹੇ ਨੇ। ਸੋ ਮੇਰਾ ਖਿਆਲ ਹੈ ਵੀ ਇਹ ਵੈਸਟਰਨ ਪਾਵਰਸ, ਯੂਰਪ ਔਰ ਅਮਰੀਕਾ ਨੂੰ, ਔਰ ਇਹੀ ਗੱਲ अफगानिस्तान हर्टलिंग टुवर्ड्स कोलैप्स स्वीडन एंड पाकिस्तान से। स्वीडन ने भी, क्योंकि पाकिस्तान इस झंडे ਨੂੰ भी चुक के अगे तुरया होया कि भाई अफगानिस्तान की मदद करो, उन्हां दी रैकगनीशन वाल जाओ, उन्होंने पैसे दिओ, ह्यूमैनिटेरियन क्राइसिस, अदरवाइज जिहड़ा वो कोलैप्स होएगा। और इस्लामिक स्टेट का वधदा प्रभाव ये दस रहा है कि जे इस वार्निंग नूं ना सुनिया गया तो फिर की हालात होणगे। पर इस सारे च चलदे हैं जदों कि अड्डे देण दी दोबारा गल हो रही है, सऊदी अरेबिया दे विच एक अपने किस्म का कुछ चल रहा है, और इंटरनैशनली जिवें असी FATF ने ग्रे जोन च पाकिस्तान नूं रखिया है। हुण इस सारे दे चलदे हैं खालिद मंसूर जिहड़े स्पैशल असिस्टेंट ने इमरान खान साहब दे CPEC दे उत्ते, उन्हां ने कराची दे विच इंस्टीट्यूट ऑफ बिजनेस एडमिनिस्ट्रेशन दे एक फंक्शन नूं जिहड़ा है वो एड्रैस कीता है, और उहदे च उन्हां ने खुल के कहा, जिहदे च उन्हां ने कहा कि ये जिहड़ा इस वेले साडा जिहड़ा है ये उन्हां दी स्टेटमेंट है कि भी ही एक्यूज यूनाइटेड स्टेट्स ऑफ सैबोटाजिंग द $multi-billion प्रोजेक्ट द इकनॉमिक लाइफलाइन ऑफ पाकिस्तान। उन्होंने कहा जी ये अमरीका जिहड़ा है इंडिया दे नाल मिल के ये डिस्ट्रॉय कर रहा। 2015 च ये प्रेजिडेंट शी जिनपिंग ने जदों विजिट किया पाकिस्तान, इस नूं उन्होंने लॉन्च किया सी, और ये वैसटर्न चाइना और नूं ग्वादर सी पोर्ट दे नाल जोड़दा है। और ये सारा जिहड़ा है फ्रॉम द पॉइंट ऑफ व्यू ऑफ एमर्जिंग जियो स्ट्रैटेजिक सिचुएशन, वन थिंग इज क्लीयर, द यूनाइटेड स्टेट्स सपोर्टेड बाय इंडिया इज इनिमिकल टू CPEC, it will not let it succeed, that is where we have to take a position कि बई ये जिहड़ा सानू खड़ोना पेगा। सो ये मैनू काफ़ी बोल्ड स्टेटमेंट लगी कि ये गल दसदी है कि पाकिस्तान भी दो पासों, एक पासों डिप्लोमैटिकली भी है, और ये भी मैसेज वो कह रहे हैं कि वी ऑलरेडी बर्नट आवर फिंगर्स हैविंग रिलेशंस विद द वेस्ट, हुण असी चीन दे नाल खड़ोते हैं। लेट वी होप कि कुछ ना कुछ इस चों पॉजिटिव निकले, अदरवाइज ये जी ग्रेट गेम है। और जिवें मैं शुरू च ही कहा सी कि असी अपने क्रिटिक्स नूं भी दस दईए कि भी ये जदों असी गल करते हैं ये मीयर पाकिस्तान या अफगानिस्तान नाल हमदर्दी की गल नहीं है, इहदे नाल साडी किस्मत भी जुड़ी हुई है। खालिस्तान दी होंद भी, बनना भी, और बनन तो बाद सस्टेन करना भी। और सानू खुशी है कि सिक्स फॉर जस्टिस ने पिछले दिनों वीकेंड के उत्ते ही प्रेस कॉन्फ्रेंस करके मैप ऑफ खालिस्तान जिहड़ा, क्योंकि बेशक ये इनू रेफरेंडम 2020 के हवाले नाल ही उन्होंने, और दर्शक स्क्रीन के उत्ते देख सकते हैं कि जिहदे च उन्होंने ये कल्ला ही नहीं, क्योंकि अगे एक तबका सी जिहड़ा कहंदा सी जी निक्का जिहा पंजाब। सो उन्होंने बड़ा जिहड़ा वाइजली इसनूं उन्होंने रेफरेंडम 2020 के हवाले नाल ही कहा कि जिथे जिथे वोटां पैणगीआं, पर उहदे च पंजाब दे नाल हरियाणा है, हिमाचल प्रदेश है, जिहड़े नैचुरल पंजाब दे बिफोर 1966 का पंजाब है, पर नाल दी नाल उन्होंने उत्तराखंड, जिवें हुण असीं गल जे उधम सिंह नगर जिले की करिए, वड्डी गिणती दे विच सिख वसे हुए ने, और ये हुण लखीमपुर खीरी और तराई इलाका ये भी साडी ज़ात चाहता है। और इसी तरह राजस्थान दे विच भी गंगानगर, हनुमानगढ़ और अगे तक जाके जोधपुर, और ये बैट्स जड़ियाँ ने, क्योंकि मैं उन्होंने अजे मेरा डिटेल च उन्होंने एनालिटिकली देखने का मैनू मौका नहीं बनया, पर मेरा ख्याल है कि भी राजस्थान दे नाल लगदा वो गुजरात तक का हिस्सा है जिहड़ा कि ओशन तक सानू पहुँच दिंदा है, लखपत तक। सो ये इन्हें दो शंके बिल्कुल निवृत्त कर दिते ने। एक तो असी जैन्यूनली वो क्लेम जिहड़ा असी खालिस्तान भारती कब्जे तो लिबरेट करवाना है, पाकिस्तान दे नाल, जम्मू कश्मीर दे नाल साडे रिलेशनस गवांढियां वाले ने, और इस गल का उन्होंने ध्यान रखिया कि कोई बेलोड़ी ऐसी जिहड़ी ये गल नहीं है। और इहदे च कोई शक नहीं है कि ये बहुत वार जदों मूवमेंट्स अगे तुरदियां ने, चेंजिस हुंदियां रहिंदियां ने, पर ये सीरीयसनैस नूं भी शो करदा है। जिथे 31 अक्तूबर तो
ਪ੍ਰੋਪਰ ਲੰਡਨ ਤੋਂ ਇਹ ਰੈਫਰੈਂਡਮ 2020 ਦੀਆਂ ਵੋਟ ਸ਼ੁਰੂ ਹੋ ਰਹੀਆਂ ਨੇ ਜਿਹੜੀਆਂ ਗਲੋਬਲ ਹੋਣਗੀਆਂ, ਉੱਥੇ ਉਹਨਾਂ ਨੇ ਮੈਪ ਜਾਰੀ ਕਰਕੇ ਵੀ ਆਪਣੀ ਸੀਰੀਅਸਨੈਸ ਦੱਸੀ ਹੈ ਕਿ ਵੀ ਮੀਨ ਬਿਜ਼ਨਸ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।